ਆ ਜੱਗਿਆ ਮੈਂ ਤੇਰੇ ਕੋਲ ਆਇਆ 5 ਲੱਖ ਰੁਪਇਆ ਤਿੰਨ ਜਿਵੇਂ ਘਰੇ ਆ ਕੇ ਦਿੰਦਾ ਪਿਆ ਨਾ ਇਵੇਂ ਮੇਰੇ ਘਰੇ ਆ ਕੇ ਦੇਣਾ ਦੀ ਚਾਹੁੰਦਿਆਂ ਦਾ ਕਰ ਮਿੰਨਾ ਤੀ ਅਗਾ ਪਿਛਾ ਨਾ ਕਰੀ ਨਹੀਂ ਤਾਂ ਉਹ ਨਾ ਵੇ ਜਿੰਦ ਕੋ ਮੈਂ ਫੜ ਕੇ ਲਿਆਂਦੇ ਨਾ ਐਮਰਜੈਂਸੀ ਉਹ ਮੇਰੀ ਗਿਰਬਾਨ ਫੜੀ ਖੁੱਤਾ ਵੇ टेंशन ना ले मेरा भिरा पैसे हाथ चगल जमाने दी ना ਫਟ ਦਿਲ ਦੇ ਨਸਾਣ ਦਿੰਦੇ ਰਾਤ ਨੂੰ ਰੋਕਾਂ ਹੰਝੂਆਂ ਤੇ ਕਿਵੇਂ ਬਰਸਾਤ ਨੂੰ ਤੂੰ ਆਵੇਂ ਜਦੋਂ ਯਾਦ ਸੋਹਣੀਏ ਉਹਨਾਂ ਨੇ ਕਦੋਂ ਹਕੀਮ ਲੈ ਜਾਂਦਾ ਪਿਆ ਤੇ ਮੈਂ ਤੱਤੇ ਦੁਪਹਿਰੀ ਕਦੀ ਵੀ ਨਾ ਨਿਕਲਦੀ ਆ ਹੁਣ ਸੜਦੇ ਬਲਦੇ ਜਾਣੇ ਆ ओहो एक तो गर्मी से रहना तुम ही तपी आनी है तेन ये प्याना चुप्पी हकीम है आदि मशहूरी करदा पे दुकान दी ते चंगी दवाई देंदा पे ते 300 रुपया लेंदा हेलो आ देनी कच्ची लस्सी नाल पानी जरा वावा विच पाना है बिल्कुल पतली लस्सी होवे लून वाली बनाई है कि मिठी लूनी लूनी आ जाओ चलो भाई आदि आग बड़ी पई है कोई मोया सोआ इत्थे साट गई होई जे तू दा मुरब्बा पिया कल्ला कल्ला खांदा ही ओए दवाई है आया तेरे सिर ते फोड़े किवें निकले हुए ने फोड़े तो तुसी इधे आ जाओ ओदे क्यों खलोते ने अच्छा आया औथे औथे मरना ही औथे मरना ही औथे मरना ही ਇੱਥੇ ਬੈ ਇੱਥੇ ਬੈਠੇ ਨਹੀਂ ਕਿ ਇੱਥੇ ਬੈ ਕਿਉਂ ਨੁਕਸਾਨ ਕਰੀ ਜਾਣਾ ਹੋਰ ओए तो दवाई लवाना बदतमीजी करना दवाई लानी तो बंदे अंदर लाओ पूरा चगल जाई ना वेता आ मेरी बहन ਨੂੰ ਲੈ ਜਾ ਕਿਤੇ ਕਮਰੇ ਟਾਲ ਨੂੰ ਲੈ ਆਈ ਹੈ ਵੇ ਭਰਾਵਾ ਕਮਲਾ ਸ਼ਮਲਾ ਕੋਈ ਨਹੀਂ ਹੈਗਾ ਅਸੀਂ ਤੇਰੇ ਨਾਲ ਗੱਲ ਕਰਨ ਆਏ ਗਏ ਕਿਹੜੀ ਗੱਲ ਕਰਨੀ ਨੇ ਡੇਢ ਦੀ ਪੀੜ ਦੀ ਪੱਕੀ ਰੋਟੀ ਖਾ ਕੇ ਆਇਆ ਇੱਥੇ ਰੱਖ ਆ ਮੇਰੀ ਬਹਿਣ ਤੂੰ ਪਿਆਣੀ ਹੈ ਕਮਲਾ ਨਹੀਂ ਹੈ ਇਹ ਤਾਂ ਦਵਾਈਆਂ ਨੂੰ ਐਂ ਖਾਂਦਾ ਪਿਆ ਜਿਵੇਂ ਸ਼ਰਬਤ ਹੁੰਦੇ ਨੇ ਓਏ ਤਾਂ ਕਮਲਿਆਂ ਦਾ ਵੀ ਸਰਦਾਰ ਏ ਅਗੇ ਕਮਲਿਆਂ ਦਾ ਸਰਦਾਰ ਹੈ ਤੇ ਤੂੰ ਹਕੀਮਾਂ ਦਾ ਸਰਦਾਰ ਹੈ ਬੇਈਮਾਨੀ ਵਿੱਚੋਂ ਓਏ ਬੋਤਲਾਂ ਸਵਾਜ ਪਾਈ ਬੈਠਾ ਏ ਤੇ ਲੱਕੜੀ ਦੀ ਪਾਲ ਹੈ ਓ ਗੋਇਆਂ ਦੀ ਸਵਾਹ ਪਾਈ ਮੂੰਹ ਚ ਬੋਝ ਨਹੀਂ ਪਜਾਂਦੀ ਹੁਣ ਚੁੱਪ ਵੀ ਕਰ ਜਾ ਵੇ ਭਰਾਵਾ ਮੈਂ ਤੈਨੂੰ ਅਸਲ ਗੱਲ ਦੱਸਣੀ ਆ ਇਹਨੂੰ ਕਮਲਾ ਮੈਂ ਬਣਾਇਆ ਤੇ ਕਿਸੇ ਵਜ੍ਹਾ ਤੋਂ ਬਣਾਇਆ ਹੈਗਾ ਸੀ ਹਾਏ ਆਖੇ ਮੈਂ ਆਪ ਪਾਗਲ ਕੀਤਾ ਹੈ ਮੈਨੂੰ ਲੱਗਦਾ ਬੀਬੀ ਤੂੰ ਵੀ ਦਿਮਾਗ ਕੋ ਥੋੜੀ ਢਿੱਲੀ ਹੈ ਤੇਰੀ ਵੀ ਦਵਾਈ ਮੈਨੂੰ ਬਣਾਣੀ ਪਾਉਣੀ ਹੈ ਤਿੰਨ 600 ਰੁਪਏ ਖਰਾ ਕਰ ਲੈਣਾ ਹਕੀਮ ਸਾਹਿਬ ਨਾ ਮੈਂ ਆਪਣੀ ਦਵਾਈ ਲੈਣੀ ਹੈ ਤੇ ਨਾ ਮੈਂ ਇਹਦੀ ਦਵਾਈ ਲੈਣੀ ਹੈਗੀ ਅਸੀਂ ਦੋਵੇਂ ਮੀਆਂ ਬੀਬੀ ਠੀਕ ਠਾਕ ਹੀ ਗਏ ਆ ਬਸ ਅਸੀਂ ਜਿਹੜੇ ਨੇ ਨਾ ਕਿਸੇ ਦਾ 5 ਲੱਖ ਰੁਪਈਆ ਦੇਣਾ ਹੈਗਾ ਸੀ ਉਹਦੀ ਵਜ੍ਹਾ ਤੋਂ ਨਾ ਮੈਂ ਆਪਣੇ ਬੰਦੇ ਨੂੰ ਕਮਲਾ ਬਣਾ ਦਿੱਤਾ ਹੈਗਾ ਜੇ ਤੂੰ ਨਹੀਂ ਨਾ ਪਛਾਣ ਸਕਿਆ ਤਾਂ ਪਛਾਣਨਾ ਉਹਨੇ ਵੀ ਕੋਈ ਨਹੀਂ ਤੇ ਬਸ ਉਹ ਬੰਦਾ ਅਸੀਂ ਤੇਰੇ ਕੋਲ ਲੈ ਕੇ ਆਵਾਂਗੇ ਤੇ ਤੂੰ ਸਿਰਫ ਉਹਨੂੰ ਇਹ ਕਹਿਣਾ ਹੈਗਾ ਕਿ 5-6 ਵਾਰੀ ਇਹਨੇ ਆਣਾ ਹੈਗਾ ਤੇ ਹਰ ਦਫਾ ਦਾ ਹੈਗਾ ਲੱਖ ਰੁਪਈਆ ਫੀਸ ਇਹੋ ਜੀ ਬਿਮਾਰੀ ਬਣਾ ਕੇ ਉਹਦੇ ਉੱਤੇ ਪਾ ਦੇ ਇਹਦਾ ਮਤਲਬ ਇਹ ਹੋਇਆ ਵੀ ਜਿੰਦਾ 5 ਲੱਖ ਦੇਣਾ ਨੇ ਉਹਦੇ ਕੋਲ 5 ਹੋਰ ਮਠੋਰੂ ਨੇ ਤੇ ਮੈਨੂੰ ਕੀ ਫਾਇਦਾ ਹੋਣਾ ਏ ਉਹ ਤੈਨੂੰ ਫਾਇਦਾ ਹੋਣਾ ਹੀ ਹੋਣਾ ਤੈਨੂੰ ਕਿਉਂ ਨਹੀਂ ਫਾਇਦਾ ਹੋਣਾ ਕੀ ਰੁਪਈਏ ਤੈਨੂੰ ਲੱਭਣ ਹੋਰ ਕੀ ਕਿੰਨੇ ਬਸ ਜਿਵੇਂ ਆਟੇ ਦੇ ਵਿੱਚ ਲੂਣ ਨਹੀਂ ਹੁੰਦਾ ਇਸ ਹਿਸਾਬ ਨਾਲ ਲਈ ਜਾਵੇਂ ਆਟੇ ਦੇ ਵਿੱਚ ਲੂਣ ਇਸ ਹਿਸਾਬ ਨਾਲ ਲੈ ਜਾਵਾਂ ਮਤਲਬ ਕਿ ਕਿੰਨੇ ਕਮਾਈਂਦੇ 5 ਲੱਖ ਦੇ 100 ਨਹੀਂ ਇੱਥੇ ਆ ਕੇ ਨਾ ਗੱਲ ਸੁਣ ਪਹਿਲੇ ਤਰੀਕੇ ਕਾਰ ਦੀ
ਨਹੀਂ ਮੈਂ ਜਰਾ ਨਾ ਖਲੋ ਕੇ ਗੱਲ ਨਹੀਂ ਸੁਣਦਾ ਉਹਨਾਂ ਖਲੋ ਕੇ ਬਹਿ ਕੇ ਮੇਰੇ ਗੱਲ ਦੇ ਚ ਨਹੀਂ ਤੇ ਬੰਦੀ ਖਿੱਚੇ ਹੋਏ ਮੋਢੇ ਵਾਲਾ ਹਕੀਮਾ ਤੂੰ ਆਪਣੀ ਵੀ ਦਵਾਈ ਲੈ ਲੈ ਤੇ ਇੱਥੇ ਬਹਿ ਕੇ ਸਾਡੀ ਗੱਲ ਸੁਣ। ਆਦੀ ਸਰਕਾਰੀ ਹਸਪਤਾਲ ਲੈਣ ਲੱਗਾ ਹੁੰਦਾ ਆ ਅਗਲੀ ਗੱਲ ਕਰੋ ਬਹੁਤੀਆਂ ਮੈਨੂੰ ਗੱਲਾਂ ਨਾ ਸੁਣਾਓ। ਅਸੀਂ ਤੈਨੂੰ ਗੱਲਾਂ ਨਹੀਂ ਸੁਣਾ ਰਹੇ। ਜਿਸ ਬੰਦੇ ਦੇ ਸਾ 5 ਲੱਖ ਰੁਪਇਆ ਦੇਣਾ ਹੈ ਨਾ, ਲੱਖ ਰੁਪਇਆ ਉਹੀ ਆ ਕੇ ਫੀਸ ਤੈਨੂੰ ਦਿਆ ਕਰੇਗਾ। 5 ਕਿਸ਼ਤਾਂ ਹੋ ਗਈਆਂ, 6ਵੀਂ ਕਿਸ਼ਤ ਤੂੰ ਹੋਰ ਰੱਖਣੀ ਗੀ, ਉਹਨੂੰ ਕਹਿਣਾ 6ਵੀਂ ਦਫਾ ਇਹਨੂੰ ਹੋਰ ਲਿਆਣਾ। ਉਸ ਲੱਖ ਦੇ ਵਿੱਚੋਂ ਜਿਹੜਾ ਹੈ ਨਾ ਅਸੀਂ ਤੇਰੇ ਨਾਲ ਦੇਣ ਲੈਣ ਕਰਾਂਗੇ। ਆਖਰ ਅਸੀਂ ਵੀ ਤਾਂ ਇੰਨਾ ਕਿਰਾਇਆ ਭਰਿਆ ਹੈ। ਜਿਹੜਾ ਉਤਰਾ ਲੱਖ ਹੋ ਸੀ ਨਾ ਉਹਦੇ ਚ 80,000 ਸੰਚ ਦੇਵੀਂ ਤੇ 20,000 ਤੂੰ ਰੱਖ। ਹੱਕ ਲਾਲ ਦੀ ਕਮਾਈ ਏ। ਹੱਕ ਲਾਲ ਦੀ ਏਡੀ ਵੀ ਹੱਕ ਲਾਲ ਦੀ ਨਾ ਕਰੋ, ਏਡੇ ਏਡੇ ਵੱਡੇ ਕੂੜ ਮਰਵਾਣੇ ਨੇ ਤੇ ਹੱਕ ਲਾਲ ਦੀ ਕਮਾਈ ਹੈ 80 ਵਹਿੰਦੇ ਹੋ। ਚੱਲ ਉੱਠ ਜਗੇ, ਹਕੀਮ ਬਹੁਤ ਨੇ। ਆ ਸੋਚ ਲੈ ਹਕੀਮ ਬੜੇ ਨਹੀਂ, ਮੈਂ ਹਕੀਮ ਚੇਂਜ ਕਰ ਲਿਸਾਉਂ। 300 ਤੇ ਤੂੰ ਰੋਣਾ ਹੈਗਾ, ਠੀਕ ਹੈ ਨਾ? ਤੇ 20,000 ਰੁਪਇਆ ਇਕੱਠਾ ਆਂਦਾ ਪਿਆ। ਚੱਲ ਜ਼ਿਆਦਤੀ ਮੈਨੂੰ ਵੀ ਨਾ ਆਉਣ ਦਿਓ ਤੇ ਨਾ ਆਪ ਜ਼ਿਆਦਤੀ ਕਰੋ, 50-50 ਕਰ ਲਓ। ਨਹੀਂ ਨਹੀਂ 50-50 50 ਨਹੀਂ, ਗੱਲ ਸੁਣ ਲੈ ਮੇਰੀ। ਜਾਂ ਤੂੰ ਹੈ ਬੰਦਾ ਚੰਗਾ ਲੱਗਦਾ ਪਿਆ ਮੈਨੂੰ ਹਕੀਮ, ਤੇ ਵੈਸੇ ਇਹ ਹੈ ਕਿਸੇ ਵੇਲੇ ਕੋਲੇ ਆਪ ਹੀ ਕੋਈ ਸਾਫ ਰਾਣੀ ਹੋਰ ਪਰ ਕੁਛ ਹੈ ਖਾ ਲੈ, ਤੇਰੀ ਤਬੀਅਤ ਜੋ ਕੁੱਤੀ ਨੂੰ ਲਕਵਾ ਹੋਇਆ ਖੜਾ। ਆ ਯਾਰ ਮੋੜ ਹਟ ਕੇ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਜਾਂਦੇ ਨੇ। ਜੇ ਕਿਸੇ ਸੁਣ ਲਿਆ ਤਾਂ ਨਾ ਮੇਰੇ ਕੋਲ ਆਉਣਾ ਹੀ ਕੋਈ ਵੀ ਹਕੀਮ ਹੀ ਚਬਲ ਹੈ। ਰੁਪਈਆ 35,000 ਹੈ ਬਕਾਇਆ ਸਾਡੇ ਨੂੰ ਉਤਲੇ ਲਾ ਕੇ। ਆ ਜੀ ਜ਼ਿਆਦਤੀ ਨਾ ਕਰੋ, ਐਂ ਕਰੋ 50-50 ਕਰ ਲਓ। ਐ ਸੁਣ, ਉਹਨੂੰ ਫੇਰ ਉਹ 50-50 ਤੇ ਅੜਿਆ ਹੋਇਆ। ਉਹ ਭਾਈ ਕੰਨ ਖੋਲ ਕੇ ਗੱਲ ਸੁਣ ਲੈ, ਜਿੰਨੇ ਤੂੰ ਚਾਹ ਰਿਹਾ ਨਾ ਉਨੇ ਤੈਨੂੰ ਪੈਸੇ ਕੋਈ ਨਹੀਂ ਮਿਲਣੇਗੇ। ਜੋ ਅਸੀਂ ਦੇ ਰਹੇ ਹੈਗੇ ਤੈਨੂੰ ਨਮਕ ਪਾਣੀ ਉਹ ਚੁੱਪ ਕਰਕੇ ਰੱਖ ਲੈ। ਜੇ ਨਹੀਂ ਰੱਖਣਾ ਹੈਗਾ ਤੇ ਸਾਨੂੰ ਹਕੀਮ ਬਥੇਰੇ। ਹੁਣ ਤੁਸੀਂ ਕੀ ਆਂਦੇ ਨੇ? ਓਏ ਇਹ 35 ਲੈ ਲੈ, ਹੋਰ ਕੀ ਆਣਾ? 45 ਕਰ ਲਓ। ਜੀ ਨਹੀਂ, ਜੇ ਤੂੰ 45,000 ਦਿੱਤਾ ਨਾ ਤੇ ਮੈਂ ਤੇਰੇ ਮੁੱਕਾ ਮਾਰ ਕੇ ਨਾ 32 ਦੇ 32 ਦੰਦ ਇੱਥੇ ਟੇਬਲ ਤੇ ਰੱਖ ਦੇਣੇ। ਮੈਂ ਜੇ ਵਪਾਰੀ ਵਾਲਾ ਜਿਹੜੇ ਨੂੰ ਮੈਂ ਦਿੰਦਾ ਪਿਆ ਕਰ ਲੈ ਰੇਟ। ਚਲੋ ਠੀਕ ਹੈ 35 ਦੇ ਦੇ ਅਜੇ। ਠੀਕ ਹੈ 35 ਦੇ ਤੇ ਦੇ। ਮੇਰੀ ਕੰਨ ਖੋਲ ਕੇ ਗੱਲ ਸੁਣ। ਉਸ ਜਿਹੜੇ ਬੰਦੇ ਨੂੰ ਅਸੀਂ ਨਾਲ ਲੈ ਕੇ ਆਵਾਂਗੇ ਨਾ ਉਹਨੂੰ ਚੰਗੀ ਤਰ੍ਹਾਂ ਮੁਤਮੀਨ ਕਰਨਾ ਹੈਗਾ ਕਿ ਇਹਨੂੰ ਬੜੀ ਵੱਡੀ ਪਾਗਲਾਂ ਵਾਲੀ ਬਿਮਾਰੀ ਲੱਗੀ ਹੈ, ਕਦੇ ਠੀਕ ਹੋ ਹੀ ਨਹੀਂ ਸਕਦਾ। ਅੱਛਾ ਅੱਛਾ ਇਹ ਰਮਣ ਦੇ ਆਰਡਰ ਬਣਾਉਂ। ਚੱਲ ਜਾ। ਵੀ 13,000 ਰੁਪਏ ਦਾ ਮੇਰਾ ਚੱਟੂ ਵੱਟਾ ਜਿਹੜਾ ਤੂੰ ਲੈ ਜਾਣਾ ਨਾਲ ਚਗਲ ਜਾਈ। ਚੁੱਪੀ ਵੈਸੇ ਇੱਕ ਗੱਲ ਲਈ ਦਿਹਾੜੀ ਚੰਗੀ ਇਹਨੇ ਤੂੰ ਮਹੀਨੇ ਚ ਨਹੀਂ ਕਮਾਣਾ ਜਿੰਨੇ ਤੇਰੇ ਇੱਕ ਝੌਂਦਿਆਂ ਚ ਕਮਾ ਲੈਣ ਤੂੰ। ਚਲੋ ਖੈਰ ਕੋਈ ਨਹੀਂ। ਕੀ ਕੀਤੀ ਜਾਣਾ? ਚਾਚਾ ਗੱਲ ਤਾਂ ਸੁਣ ਲੈ, ਚਾਚਾ ਗੱਲ ਤਾਂ ਸੁਣ ਲੈ, ਚਾਚਾ ਗੱਲ ਤਾਂ ਸੁਣ ਲੈ, ਚਾਚਾ ਗੱਲ ਤਾਂ ਸੁਣ। ਸੁਣਾ ਖੋਤੀ ਮੇਰੀ ਆਦੀ ਹੈਗੀ ਹੈ। ਅੱਛਾ ਹਾਂ ਤੇ ਮੈਨੂੰ ਇਹ ਪਹਿਲੇ ਕਿਉਂ ਪਤਾ ਗੱਲ ਦੱਸੀ? ਅਸੀਂ ਤਾਂ ਨਹੀਂ ਉਹ ਤਾਂ ਐਵੇਂ ਚਰਖਾ ਤੂੰ ਨਾ ਮੋਤੂ ਖੋਲ ਲੈ ਇਹਨੂੰ ਗੱਲ ਨੂੰ। ਐਵੇਂ ਲੱਤਰ ਮਾਰੀਆਂ ਨਾ ਮਾਰ ਮਾਰ ਚੰਨਾ ਮੇਰੀ ਰੜੀ ਘੜਤੀ ਸੂ। ਉਹ ਮੇਰੀ ਲੱਗਦੀ ਕਿਸੇ ਨਾ ਵੇਖੀ, ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ। ਵਾਲੇਕਮ ਸਲਾਮ। ਹਕੀਮ ਸਾਹਿਬ ਆ ਬੰਦਾ ਮੇਰਾ 5 ਲੱਖ ਰੁਪਏ ਨੱਪੀ ਬੰਦਾ, ਚੱਲ ਮੈਂ ਬਿਮਾਰ ਹਾਂ, ਚੱਲ ਤੇ ਹਕੀਮ ਕੋ ਪੁੱਛ ਲਓ। ਅਤੇ ਇਹ ਬਿਮਾਰ ਹੈ ਹੋਰ ਹੈ ਕੀ, ਬਲਕਿ ਇਹ ਬਿਮਾਰ ਨਹੀਂ, ਇਹ ਮੈਂਟਲ ਕੇਸ ਹੈ। ਕਿਉਂਕਿ ਇਹ ਚੁੱਪੀ ਆਪ ਤਾਂ ਢਿੱਲਾ ਹਕੀਮ ਹੈ ਹੀ ਹੈ, ਲੇਕਿਨ ਅਗਲੇ ਬੰਦੇ ਦੀ ਸ਼ਕਲ ਵੇਖ ਕੇ ਦੱਸ ਦਿੰਦਾ ਵੀ ਇਹਨੂੰ ਕੀ ਬਿਮਾਰੀ। ਇਹਨੇ ਦੱਸ ਕੀ ਬਿਮਾਰੀ ਤੇ ਕਿੰਨਾ ਖਰਚਾ ਆਉਂਦਾ? ਥੋੜਾ ਖਰਚਾ ਦੱਸੀ। ਅੱਛਾ ਇਹ ਨਾ ਜੀ ਹੈ ਪਾਗਲ। ਹੋ ਸਕਦਾ ਵੀ ਇਹ 2-4 ਦਿਨ ਹੋਰ ਪਾਵੇ, ਕਿਉਂਕਿ ਮੈਨੂੰ ਬੜਾ ਦੁੱਖ ਲੱਗਦਾ ਮੇਰੇ ਕੋਲ ਆਇਆ ਮਰੀਜ਼ ਮਰ ਜਾਵੇ ਨਾ। ਮਰਨ ਦਾ ਨਾਂ ਨਾ ਲੈ, ਮੇਰਾ 5 ਲੱਖ ਮਰ ਜਾਣਾ ਹੈ। ਗਰੀਬ ਦੇ ਬੱਚੇ ਆ ਵੇਖੀ ਨਾ। ਇਸ ਗੱਲ ਤੈਨੂੰ ਪਿਆ ਨਾ, ਇਹ ਵੀ ਪਾਗਲ ਹੈ। ਤੇ ਤੁਸੀਂ ਖਰਚੇ ਦੀ ਗੱਲ ਕਰਦੇ ਪਿਓ, ਮਾਮੂਲੀ ਤੋਂ ਮਾਮੂਲੀ ਖਰਚਾ ਅਗਰ ਕੀਤਾ ਜਾਵੇ ਨਾ ਤੇ ਜੀ ਮੈਂ ਤੁਹਾਨੂੰ ਹਿਸਾਬ ਕਰਕੇ ਦੱਸਾਂ ਵੈਸੇ। ਹਾਂਜੀ ਅੱਛਾ ਜੀ, ਮਾਮੂਲੀ ਤੋਂ ਮਾਮੂਲੀ ਖਰਚਾ ਵੀ ਅਗਰ ਕੀਤਾ ਜਾਵੇ ਤੇ 1 ਲੱਖ 4 ਲੱਖ ਤੇ 2 ਲੱਖ ਬੋਤਲਾਂ ਦਾ। ਇਹ ਜੀ ਤੁਹਾਡਾ ਟੋਟਲ ਖਰਚਾ, ਮੈਂ ਆਦੀ ਫੀਸ ਬਿਲਕੁਲ ਵੀ ਨਹੀਂ ਲੈਂਦਾ, ਤੁਸੀਂ ਮਾੜੇ ਬੰਦੇ ਹੋ। 6 ਲੱਖ ਰੁਪਏ ਲੱਗ ਸੀ। 6 ਲੱਖ ਰੁਪਇਆ ਖਰਚਾ? ਹਾਂਜੀ ਤੇ 5 ਲੱਖ ਮੈਂ ਤੋਂ ਲੱਭਣਾ।
ਹੁਣ ਜੇ ਮਰੀਜ਼ ਬਚਾਣਾ ਨੇ ਤਾਂ ਮੋੜ ਵੀ ਦੱਸੋ, ਜੇ ਪੈਸੇ ਕਢਵਾਣੇ ਜੇ ਤਾਂ ਮੋੜ ਵੀ ਦੱਸੋ। 5 ਲੱਖ ਤਾਂ ਮੈਂ ਕਢਾਣਾ ਹੀ ਕਢਾਣਾ, ਹਰ ਹਾਲ ਚ ਕਢਾਣਾ। ਮੋੜ ਪੈਸੇ। ਹੋਰ ਤੁਹਾਡੇ ਬਣੇ 11 ਲੱਖ ਹੋ ਜਸਣੇ, 6 ਮਹੀਨੇ ਦੇ ਸਨ ਤੇ 5 11 ਲੱਖ ਤੁਸੀਂ ਮੈਨੂੰ ਵਾਪਸ ਦੇਣਾ ਸੀ। ਠੀਕ ਹੋ ਗਿਆ ਚਾਚਾ, ਬਸ ਮੇਰਾ ਬੰਦਾ ਠੀਕ ਕਰਾ ਦੇ। ਇਹ ਠੀਕ ਹੋ ਜਾਸੀ ਬਿਲਕੁਲ। ਆਪਰੇਸ਼ਨ ਹੋਸੀ ਕੁਝ ਐਡਵਾਂਸ ਦਿੱਤੀ ਜਾਓ, ਮੈਂ ਉਨੀ ਦੇਰ ਤੱਕ ਸਮਾਨ ਆਪਰੇਸ਼ਨ ਦਾ ਪੂਰਾ ਕਰ ਲਈਸਾਂ ਤੇ ਸ਼ਾਮ ਨੂੰ ਤੁਸੀਂ ਬਾਕੀ ਰਕਮ ਮੈਨੂੰ ਦੇ ਜਾਵੇ ਜੇ ਤੇ ਸਵੇਰੇ ਸਾਂਝਰੇ 8:15 ਤੇ ਆਪਰੇਸ਼ਨ ਕਰਾ ਲਵੇ। ਇਹ ਯਾਨੀ ਕਿ ਸਵੇਰੇ ਸਵੇਰੇ ਠੀਕ ਹੋ ਜਾਸੀ। ਹੋਰ ਇਹ ਠੀਕ ਹੋ ਜਾਸੀ, ਬਲਕਿ ਟਲੀਆਂ ਤੇ ਹੋ ਜਾਸੀ। ਅੱਛਾ ਚਲੋ ਠੀਕ ਹੈ, ਐਡਵਾਂਸ ਫੜ। ਇਹ ਕਿੰਨੇ ਨੇ? ਲੱਖ ਰੁਪਏ। 2 ਕਰੋ ਆ ਵੈਸੇ। ਲੱਖ ਸਹੀ ਨਹੀਂ? ਨਹੀਂ ਚਾਚਾ ਕਾਰ ਪੂਰੇ ਚਾਚਾ ਮੈਂ ਤੇ ਕਹਿੰਨੀ ਆ 6 ਦਾ 6 ਹੀ ਦੇ ਦੇ। ਨਹੀਂ 6 ਨਹੀਂ ਹੈਗਾ ਮੇਰੇ ਕੋਲ। ਜਿੰਨੇ ਵੀ ਹੈਗੇ ਨੇ ਦੇ ਦੇ। ਆ ਹੁਣ ਨਾ ਤੁਹਾਡਾ ਇਲਾਜ ਵਾਸਤੇ ਪੈਸੇ ਐਡਵਾਂਸ ਆ ਗਏ ਨੇ। 2 ਲੱਖ ਆ ਗਏ ਤੇ 4 ਲੱਖ ਬਾਕੀ ਦੇਣੇ। ਠੀਕ ਹੈ। ਇਹ ਕੱਗੇ ਲੱਖ ਤੇ ਦੁਆ ਮਗਰੂ ਲੱਖ ਓਏ ਨਹੀਂ ਯਾਰ ਭੁੱਲਾ ਹੈ। ਅੱਛਾ हाँ शदादियो शुक्र है, चलो थोड़ी बेहतर ये बड़ी इतने बात है। ਓਏ ਖਦੀ ਲਾਨਾ ਤੇ ਮੈਂ ਤੈਨੂੰ ਅਗਲੇ ਦਿਨ ਵੀ ਮਨਾ ਕੀਤਾ ਕਿ ਮੇਰਾ ਰਸਤਾ ਨਾ ਰੋਕਿਆ ਕਰ। ਮੈਂ ਤੈਨੂੰ 1000 ਵਾਰੀ ਆਖਿਆ ਤੇ ਮੈਂ ਕੁੱਕੀ ਨੂੰ ਦੱਸ ਦਿੱਤਾ ਨਾ, ਤੇਰੀ ਉਹਨੇ ਲੱਤ 'ਚ ਫੇਰ ਮਾਰਨਾ। मेरा बगल सेक दा यार, मैं तेरी चोट नहीं छोड़नी। ਟੰਡ ਨੇ ਛਣੀ ਦਾ ਕੋਲੀ ਸ਼ਕਰ ਨੋਲਾ ਨਾ ਹੋਵੇ ਤਾਂ। ਓ ਹੈਲੋ, ਕੀ ਕਰਦੇ ਪਏ ਜੇ? ਤੁਹਾਨੂੰ ਕੀ ਹੈ? ਤੁਹਾਡਾ ਕੀ ਮਸਲਾ ਹੈ? ਯਾਰ ਬੱਤੀ ਕਰਦਾ ਕੀ ਇੱਧਰ ਉਹ ਦਫਾ ਤੇਰੀ ਮਾਂ ਜਿੱਡੀ ਹੈ ते मैं कोई गल कीती है सा? ਤੇ ਤੇਰੇ ਘਰ ਮਾਂ ਭੈਣ ਕੋਈ ਨਹੀਂ ਹੈਗੀ, ਉਹ ਭੈਣ ਨੂੰ ਛੇੜਦਾ ਪਿਆ। मैं तो सियाणदा पिया पे है कौन है? ਇਹ ਤੇਰੀ ਭੈਣ ਹੈ, ਤੇਰੇ ਖਲੋਤੀ ਜਿਹਨੂੰ ਸਾਡਾ ਮੈਂ ਕਾਲੀ ਸ਼ਕਰ ਵਾਲਾ ਨਾ ਹੋਵੇ ਤਾਂ ਕੋੜਾ। ਮੈਂ ਕਰਾਣਾ ਮੈਂ ਕਰਾਣਾ ਇਹ ਨਹੀਂ ਤਾਂ ਫੋਨ ਇਹ ਨਹੀਂ ਤਾਂ ਫੋਨ ਲੜੀ ਹੋਏ ਤਾਂ ਨਹੀਂ ਤੇ ਆਂਟੀ ਸਕੂਨ ਨਾਲ ਘਰ ਚੱਲ ਤੂੰ। ਨਹੀਂ ਭੈਣ ਕੀ ਗੱਲ ਕਰਨੀ ਹੈ? ਐਡਾ ਕਿਸੇ ਕੁੱਤੇ ਨਸਲ ਦਾ ਜਦੋਂ ਮੈਂ ਲੰਘਣੀ ਆ ਮੇਰਾ ਰਸਤਾ ਰੋਕ ਕੇ ਖਲੋ ਜਾਂਦਾ ਹੈ। ਉਹ ਤਾਂ ਤੇਰੀ ਗੱਲ ਸਹੀ ਹੈ, ਪਰ ਤੂੰ ਕੱਲੀ ਜਾਂਦੀ ਕਿਤੇ ਪਈ ਹੈ? ਬੀਬੀ ਉਹਦੇ ਨਾਲ ਜਿੰਨੀ ਹੋ ਗਈ ਹੈ ਨਾ ਉਹਦੇ ਵਾਸਤੇ ਇੰਨੀ ਬੜੀ ਅੱਗੇ ਤੋਂ ਤੇਰਾ ਜ਼ਿੰਦਗੀ ਪਰ ਰਸਤਾ ਨਹੀਂ ਰੋਕਦਾ। ਹਾਂ ਭਾਈਓ ਨੇ ਇੱਥੇ ਨਾ ਪਰੇ ਬਣਾਈ ਰੱਖੋ, ਚਲਿਏ ਹਕੀਮ ਕੋ ਲੇਟ ਹੁੰਦੀ ਪਈ ਹੈ। ਸਬਰ ਕਰ ਚੱਲਦੇ ਪਏ। ਮਾਸੀ ਤੂੰ ਕਿਤੇ ਜਾਣਾ ਹੈ? ਨਹੀਂ ਕੀ ਗੱਲ ਕਰਨੀ ਦੀ ਹੈ, ਮੈਂ ਕਿਤੇ ਜਾਣਾ? ਮੇਰਾ ਸਾਈ ਕੁੱਕੀ ਸਵੇਰ ਦਾ ਘਰੋਂ ਨਿਕਲਿਆ ਹੁਣ ਤੱਕ ਨਹੀਂ ਘਰਿਆ। ਮੈਂ ਲੱਭ ਲੱਗ ਪਾਗਲ ਹੋਈ ਖਲੋਤੀ, ਮੇਰਾ ਸਿਰ ਫਟਣ ਨੂੰ ਆਇਆ ਖਲੋਤਾ ਹੈ। ਅੱਛਾ ਅੱਛਾ ਮਾਸੀ ਤੂੰ ਕੁੱਕੀ ਦੀ ਸਵਾਣੀ ਹੈ, ਠੀਕ ਹੈ। ਤੇ ਤੂੰ ਉਹਨੂੰ ਗਲੀਆਂ 'ਚ ਕਿਉਂ ਲੱਭਦੀ? ਵੱਡਾ ਸਾਰਾ ਉਹ ਆਪੇ ਆ ਜਾ ਸੀਗਾ। ਤੂੰ ਹੁਣ ਘਰ ਵਾਗ ਜਾ, ਨਹੀਂ ਤਾਂ ਕੁੱਤਾ ਆਣ ਕੇ ਮੋੜ ਛੇੜ ਸੀ। ਦੇਖਾ ਮੈਂ ਇਹਨੂੰ ਨਾਲ ਲੈ ਚਲੀ, ਉਹਦੇ ਵਿਚਾਰੇ ਦੇ ਸਿਰ ਨੂੰ ਪੀੜ ਚੜੀ ਖੜੀ ਹੈ। ਇਹਨੂੰ ਉਸ ਹਕੀਮ ਕੋਲ ਦਵਾਈ ਲੈ ਦਵਾਈਏ, ਚੱਲ। ਚਾਹ ਦੀ ਪਿਆਲੀ ਪਵਾ ਦੇ। ਚੱਲ ਮਾਸੀ ਫਿਰ ਚੱਲ ਤੂੰ ਸਾਡੇ ਨਾਲ ਹੀ। ਨਹੀਂ ਨਹੀਂ ਮੈਂ ਤੁਹਾਡੇ ਨਾਲ ਕੋਈ ਨਹੀਂ ਜਾਣਾ, ਐਡੀ ਵੀ ਮੇਰੇ ਸਿਰ ਨੂੰ ਪੀੜ ਕੋਈ ਨਹੀਂ। ਮੈਂ ਘਰੇ ਜਾ ਕੇ ਚਾਹ ਬਣਾ ਕੇ ਪੀ ਲਈ ਸਾਂ। ਜੇ ਤੁਹਾਨੂੰ ਕੁੱਕੀ ਕੇ ਨਜ਼ਰ ਆਵੇ ਨਾ ਤਾਂ ਉਹਨੂੰ ਇਹ ਪੈਗਾਮ ਦੇਣਾ ਕਿ ਤੇਰੀ ਸਵਾਣੀ ਲੱਭ ਲੱਗ ਪਾਗਲ ਹੋਈ ਖਲੋਤੀ ਤੇ ਜਲਦੀ ਘਰ ਚਲਾ ਜਾ, ਨਹੀਂ ਤੇ ਸ਼ਾਮੀ ਤੇਰੀ ਖੈਰ ਕੋਈ ਨਹੀਂ ਹੈ। ਅੱਛਾ ਠੀਕ ਹੋ ਗਿਆ, ਆਗ ਚਰਸਾਇਆ ਸੀ। ਹੁਣ ਕਿੰਨੀ ਕੁ ਦੇਰ ਲਾ ਸੇ, ਕਿੰਨੀ ਦੇਰ ਹੋ ਗਈ ਏ? ਅੱਛਾ ਮੇਰੇ ਨਾਲ ਟਾਈਮ ਫਿਕਸ ਕਰਕੇ ਗਏ ਨੇ, ਜਿਹੜਾ ਮੈਨੂੰ ਪਤਾ ਕਿੰਨੀ ਦੇਰ ਬਾਅਦ ਆਣਗੇ। ਅੰਦਰ ਇਲਾਜ ਚੱਲਦਾ ਪਿਆ, ਆਪਰੇਸ਼ਨ ਹੁਣੇ ਕਾਮਯਾਬ ਹੋ ਜਾਏਗਾ ਤਾਂ ਬਾਹਰ ਆ ਜਾਣਗੇ। अच्छा हाँ नहीं मैं अस्सलाम वालेकुम जी। वालेकुम सलाम। हकीम साहब कितने ने जी? ਉਹ ਅੰਦਰ ਇਲਾਜ ਕਰ ਰਹੇ ਨੇ ਜੀ। ਇਲਾਜ ਕਿੰਦਾ ਕਰ ਰਹੇ ਜੀ? ਮੇਰੇ ਬੰਦੇ ਦਾ ਜੀ ਉਹਨੂੰ ਕੀ ਹੋਇਆ? ਪਾਗਲ ਹੈ ਗਏ। ਹਕੀਮ ਦੇ ਨਾਲ ਨਾਲ ਆਪਰੇਸ਼ਨ ਵੀ ਹੈ। ਹਾਂ ਪਾਗਲਾਂ ਦੇ ਕਰਦੇ ਨੇ। ਅੱਛਾ ਬਸ ਦੁਆ ਕਰੋ ਕਾਮਯਾਬ ਹੋ ਅੱਲਾਹ ਜਾਏ। ਕਰੇ ਠੀਕ ਹੋ ਜਾ। ਸਾਡੀ ਕੁੜੀ ਨੂੰ 3 ਮਹੀਨੇ ਹੋ ਗਏ ਨੇ ਭਜਾਈ ਫਿਰਨੇ ਆ। ਮੇਰੀ ਬੁੱਢੀ ਦਾ ਵੀ ਥੋੜੀ ਹੈ ਫਿਊਜ਼ ਹੈ, ਲੈਂਦੀ ਦਵਾਈ ਲੈ ਲਵਾਂ। ਹਾਂ ਲੈ ਲੈ ਪੈਸੇ ਬੜੇ ਲੱਗਣੇ। ਕੋਣੀ ਪੈਸੇ ਦੇ ਲੈ ਸੇ। ਅੱਛਾ ਆ ਬਿੱਲੀ ਵੀ ਰੱਖੀ ਹੋਈ ਹੈ ਹਕੀਮ। ਇਹ ਹੁਣ ਜਿਹੜੀ ਦਵਾਈ ਵੱਜ ਜਾਂਦੀ, ਜਿਹੜੀ ਬੂਟੀਆਂ ਬਣਾ ਦੀ, ਮਿੱਠੀ ਦਵਾਈ ਉਹਨੇ ਖਾ। ਹਾਂ ਗਿਆ ਗਿਆ। ਆ ਮੇਰੀ ਜ਼ਿੰਦਗੀ ਬਚਾਵਣ ਵਾਲਾ ਤੇਰਾ ਯਾਰ ਕੁੱਕੀ ਆਇਆ ਬੈਠਾ ਹੈ। ਪਛਾਣ ਲਈ ਤੇ ਹੋਰ ਮੁਬਾਰਕ ਹੋਵੇ, ਆਪਰੇਸ਼ਨ ਕਰਾਂ ਯਾਰ ਜਾ। ਮੁਬਾਰਕ। ਜੱਟਾਂ ਸੁਣਾ। ਮੈਂ ਠੀਕ ਹਾਂ ਜੀ, ਤੂੰ ਤੇ ਬਿਲਕੁਲ ਠੀਕ ਹੋ ਗਏ। ਹਾਂ ਇਹ ਠੀਕ ਹੋਵੇ ਕਿਵੇਂ ਨਾ? ਇਹ ਢਿੱਲੂ ਹਕੀਮ ਇਹ ਨਾਲ ਆਪਰੇਸ਼ਨ ਦਾ ਵੀ ਕੰਮ ਕਰ ਲੈਂਦਾ ਹੈ। ਮੈਂ ਅੰਦਰ ਇਹਨੂੰ ਲੈ ਗਿਆ, ਮੈਨੂੰ ਸਮਝ ਲੱਗੀ ਵੀ ਇਹਦਾ ਨਾ ਇੱਕ ਫਿਊਜ਼ ਉੱਡਾ ਦਿਮਾਗ ਦਾ, ਮੈਂ ਉਹ ਸੈੱਟ ਕਰ ਦਿੱਤਾ। ਉਹ ਨਾ ਮੈਂ ਭੁੱਲ ਜਾਵੀਂ, ਮੇਰਾ 5 ਲੱਖ ਮਹੀਨੇ ਚ ਮੈਂ ਬੜਾ ਮਜਬੂਰ। ਹੱਥ ਨਾ ਬੰਨ,
ਤੂੰ ਮੇਰੇ ਤੇ ਬੜਾ ਵੱਡਾ ਆਸਾਨ ਕੀਤਾ ਹਾਂ ਤੇ ਮੈਂ ਮੀਆਂ ਤੇਰੇ ਪੈਸੇ ਅਡੂੰਗਿਆਂ ਦੇ ਵਿੱਚ ਲੁਕਾਈ ਵਾਨਾ ਮੇਰਾ ਯਾਰ ਆ ਸੀ ਤੈਨੂੰ ਵਾਪਸ ਕਰਾਂ ਮੈਂ ਵਾਅਦੇ ਦਾ ਬਿਲਕੁਲ ਪੱਕਾ ਹਾਂ ਕਾਲ ਨਾ ਕੱਢ ਜ਼ਿਆਰਤ ਕਰਾ ਮੈਂ ਤਰਸਾ ਪਿਆ ਆਪਣੇ ਪੈਸਾ ਨੂੰ ਉਧਾਰੇ ਦੇ ਕੇ ਮੈਂ ਬੜੀ ਗਲਤੀ ਕਰ ਬੈਠਾ ਪਿਛਾ ਮੇਰੇ ਪਿਓ ਦੇ ਤਰਾ ਮੈਂ ਕਿਦਨ ਦੇਵਾਂ ਆ ਵੇ 26 ਸਾਲ ਪੈਸਿਆਂ ਦੀ ਲੈ ਤੇ ਬੈਠਾ ਕਿ ਕੋਈ ਨਹੀਂ ਹਾਂ ਦੇਖ ਅੱਲਾ ਮੈਨੂੰ ਕੀ ਆਖਿਆ ਤੇ ਬੋਲੀ ਥੋੜਾ ਜਿਹਾ ਘਾਟ 5 ਲੱਖ 5 ਲੱਖ ਮੀਆਂ ਉਂਗਲ ਗਿਣੇ ਇਹ ਚਾਚਾ ਇੱਕ ਵਾਰੀ ਮੈਨੂੰ ਵਿਖਾਏ ਨਾ ਵੇ ਇਹ ਤਾਂ 6 ਲੱਖ ਰੁਪਇਆ ਉਹ ਹੈ ਨਾ ਕਿ ਜਿਹੜਾ ਇਲਾਜ ਦਾ ਸੀ ਉਹਦੇ ਚੋਂ ਲੱਖ ਗਿਆ ਤੇ 5 ਆ ਗਿਆ ਉਹ ਜਿਹੜਾ 5 ਤੈਨੂੰ ਪਹਿਲੇ ਮੈਂ ਫੜਾਇਆ ਸੀ ਲੈ ਕੇ ਉਹ 5 ਕਿੱਥੇ ਵੇ ਹੁੰਦਾ ਮੈਨੂੰ ਕੀ ਪਤਾ ਮੈਂ ਤੂੰ ਸਰਮੀਆਂ ਪਾਗਲ ਹੋ ਗਿਆ ਜਦੋਂ ਏਟ ਵੱਜੀ ਆਈ ਮੱਥੇ ਤੇ ਹੁਣ ਕਾਂ ਕਾਢ ਲੈ ਕਿਦੇ ਡੇਗ ਪਏ ਹੁੰਦਾ ਨਹੀਂ ਮੈਨੂੰ ਕੋਈ ਨਹੀਂ ਪਤਾ ਜੱਗਿਆ ਤੂੰ ਜੱਗ ਨੂੰ ਬੇਵਕੂਫ ਬਣਾ ਸਕਣਾ ਹੈ ਕਿ ਜੱਟੀ ਨੂੰ ਕੋਈ ਨਹੀਂ ਬੇਵਕੂਫ ਬਣਾ ਸਕਦਾ ਹੈਗਾ ਮੈਂ ਤੈਨੂੰ ਕਹਿੰਦੀ ਪਈ ਹਾਂ ਸਿੱਧੇ ਤਰੀਕੇ ਨਾਲ 5 ਲੱਖ ਰੁਪਇਆ ਮੰਨ ਜਾ ਤੇ ਮੈਨੂੰ ਦੱਸ ਕੇ ਉਹ ਕਿੱਥੇ ਰੱਖ ਕੇ ਆਇਆ ਤੂੰ 5 ਲੱਖ ਲਓ ਜੀ ਹੁਣ ਨਵਾਂ ਇਲਜ਼ਾਮ ਲੱਗਦਾ ਪਿਆ ਚੌਧਰੀ ਕੁੱਕੀ ਮੇਰੇ ਤੇ ਉਹ ਮੈਨੂੰ 5 ਤਾਂ ਦੇ ਚਾਚਾ ਕੁੱਕੀ ਪਹਿਲਾਂ ਤੇ ਕੋਲ ਉਹ 5 ਦਾ ਕਢਾਈਏ ਉਹ ਕਢਾਣੇ ਆ ਤੋਰਾ ਘਰ ਜੱਗਿਆ ਮੈਂ ਤੈਨੂੰ ਕਹਿੰਦੀ 5 ਲੱਖ ਰੁਪਇਆ ਦੇਓ ਤੂੰ ਹੁਣ ਇਹਨਾਂ ਨਾਲ ਮਿਲੀ ਖਲੋਤੀ ਹੈ ਨਾ ਤੇ ਮੋਰ ਸੱਚੀ ਗੱਲ ਪੁੱਛਣੀ ਆਈ ਅੱਜ ਜਿਸ ਮੈਂ ਤੈਨੂੰ ਆਖਿਆ ਸੜਕ ਤੇ ਖੜੋ ਮੈਂ ਕਰ ਲਵਾਂ ਉੱਥੇ ਮੈਂ ਪੈਸੇ ਛਾਪਰ ਦੇ ਵਿੱਚ ਪੂਰੇ ਆਇਆ ਚੋਰੀ ਸਾਹਿਬ ਆ 5 ਲੱਖ ਰੁਪਇਆ ਤੁਸੀਂ ਆਪਣਾ ਫੜੋ ਤੇ ਜਿਹੜਾ ਉਹ 5 ਲੱਖ ਰੁਪਇਆ ਹੈਗਾ ਉਹ ਮੈਂ ਆਪੇ ਜਾ ਕੇ ਕੱਢ ਲੈਣੀ ਇਹ 5 ਲੱਖ ਹੀ ਦਿਓ ਤੇ ਜਿਹੜਾ 6 ਲੱਖ ਉੱਤੇ ਲਾਇਆ ਉਹ ਵੀ ਦਿਓ ਵੇ ਚਾਚਾ ਕੁੱਕੀ ਕਿਹੜਾ 5 ਲੱਖ ਰੁਪਇਆ ਜੇ ਤੂੰ ਨਾ ਇਹਦੇ ਤੇ 6 ਲੱਖ ਰੁਪਇਆ ਲਾਂਦਾ ਤੇ ਤੈਨੂੰ ਇਹ ਵੀ 5 ਕੋਈ ਨਹੀਂ ਸੀ ਲੱਭਣਾ ਹੈਗਾ ਤੇ ਜਿਹੜਾ ਮੈਂ 5 ਲੱਖ ਉੱਥੇ ਪੂਰਿਆ ਉਹ ਮੇਰੇ ਭਰਾ ਦਾ ਹੈਗਾ ਜਦੋਂ ਹੀ ਮਰਾਂ ਦਾ ਯਾਦ ਆਈ ਮਰਾਂ ਦਾ ਹੀ हैं ਓਏ ਹਾਂ अगर हमारी वीडियो अच्छी लगे तो हमारे चैनल स्कोप 360 को सब्सक्राइब करें और बेल आइकन प्रेस जरूर करें ताकि हमारी हर नई आने वाली वीडियो का नोटिफिकेशन आप तक बआसानी पहुंच सके।